ਦੁਨੀਆ ਦੇ ਵਿੱਚ ਸਾਰੀਆਂ ਜ਼ੁਬਾਨਾਂ ਬਹੁਤ ਸੋਹਣੀਆਂ, ਜਿਨ੍ਹਾਂ ਦਾ ਖਿੱਤਾ ਹੈ, ਜਿਨ੍ਹਾਂ ਦੀ ਜ਼ਮੀਨ ਹੈ, ਧਰਤੀ ਨਾਲ ਤੁਸੀਂ ਉਹਨਾਂ ਚਿਰ ਜੁੜ ਹੀ ਨਹੀਂ ਸਕਦੇ ਜਿੰਨਾ ਚਿਰ ਆਪਣੀ ਜ਼ੁਬਾਨ ਨਾਲ ਨਹੀਂ ਜੁੜੇ, ਆਪਣੀ ਕੌਮ ਨਾਲ ਨਹੀਂ ਜੁੜੇ ਹੋਏ। ਤੁਸੀਂ ਫਿਰ ਇੱਕ ਮਨੀ ਪਲਾਂਟ ਤੇ ਹੋ ਸਕਦੇ ਹੋ, ਕੋਈ ਬੋਰਡ ਨਹੀਂ ਹੋ ਸਕਦੇ, ਕੋਈ ਟਾਹਲੀ ਨਹੀਂ ਹੋ ਸਕਦੇ, ਕੋਈ ਪੀਪਲ ਪਲਾਂਟ ਤੇ ਹੋ ਸਕਦੇ ਹੋ। ਉਹ ਕਿਸੇ ਵੀ ਬੋਤਲ 'ਚ ਲੱਗ ਕੇ ਫਜ਼ਾ 'ਚ ਹੁੰਦਾ ਤੇ ਕਦੀ ਵੀ ਸੁੱਕ ਸਕਦਾ ਤੇ ਕਦੀ ਵੀ ਹੋ ਸਕਦਾ। ਉਹਦੀਆਂ ਜ਼ਮੀਨ 'ਚ ਜੜ੍ਹਾਂ ਨੇ। ਸਾਡੀ ਜ਼ੁਬਾਨ ਦੁਨੀਆ ਦੀ ਅਦਬ ਦੀ ਬਹੁਤ ਵੱਡੀ ਜ਼ੁਬਾਨ ਹੈ। ਇੱਕ ਜਿਹੜਾ ਪ੍ਰੋਪੋਗੈਂਡਾ ਕੀਤਾ ਗਿਆ ਹੈ ਨਾ ਕਿ ਅਨਪੜ੍ਹਾਂ ਦੀ ਜ਼ੁਬਾਨ, ਇਹ ਅਨਪੜ੍ਹਾਂ ਨੇ ਪ੍ਰੋਪੋਗੈਂਡਾ ਕੀਤਾ, ਸ਼ਰਾਰਤੀਆਂ ਨੇ ਕੀਤਾ। ਇਹ ਜਿਹੜੀ ਜਿਸ ਜ਼ੁਬਾਨ 'ਚ ਕੁਰਾਨ ਕਰੀਮ ਦਾ ਤਰਜਮਾ ਹੋਇਆ ਹੋਵੇ, ਜਿਸ ਜ਼ੁਬਾਨ 'ਚ ਬਾਬਾ ਫਰੀਦ ਸਾਹਿਬ ਨੇ ਅਲੂਹੀ ਕਲਾਮ, ਰੱਬ ਦਾ ਕਲਾਮ ਤਬਲੀਗ ਕੀਤੀ ਹੋਵੇ, ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਹਾਸ਼ਮ ਸ਼ਾਹ, ਕਾਦਰ ਯਾਰ, ਮਤਲਬ ਇੱਕ ਲੰਮੀ ਪੀਰ ਮੇਹਰ ਅਲੀ ਸ਼ਾਹ, ਔਰ ਹੁਣ ਤੀਕਰ ਜਿਹੜੇ ਹੁਣ ਦੇ ਵਿੱਚ ਤੇ ਹੁਣ ਖੈਰ ਐਵੇਂ ਉਹ ਜਿਹੜੇ ਲਿਟਰੇਚਰ ਦੇ ਥੰਮ ਨੇ ਪੂਰੀ ਦੁਨੀਆ ਦੇ ਵਿੱਚ, ਜਿਹੜੇ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਜਾਣਿਆ ਪਛਾਣਿਆ ਜਾਂਦਾ, ਉਹ ਸਾਰੇ ਪੰਜਾਬੀ। ਔਰ ਪੰਜਾਬੀ 'ਚ ਉਹਨਾਂ ਨੇ ਪੈਗਾਮ ਦਿੱਤਾ। ਬਹੁਤ ਅੱਛਾ। ਸਾਨੂੰ ਆਪਣੇ ਬੱਚਿਆਂ ਦੇ ਨਾਲ ਆਪਣੀ ਜ਼ੁਬਾਨ ਤੇ ਬੋਲਣੀ ਚਾਹੀਦੀ ਹੈ। ਬਲਕਿ ਇਹ ਸਕੂਲ ਵਿੱਚ ਬਹੁਤ ਸਾਰੇ ਸਕੂਲਾਂ 'ਚ ਜਾ ਕੇ ਵੀ ਜਿੱਥੇ ਪੰਜਾਬੀ ਨਹੀਂ ਬੋਲਣ ਦਿੰਦੇ, ਹੁਣ ਤੇ ਕਾਨੂੰਨ ਬਣ ਚੁੱਕਿਆ ਹੈ ਕਿ ਜਿਹੜਾ ਤੁਹਾਡੀ ਜ਼ੁਬਾਨ ਨੂੰ ਗਲਤ ਕਹਿੰਦਾ ਹੈ ਜਾਂ ਮੰਦਾ ਬੋਲਦਾ ਹੈ ਜਾਂ ਗਾਲ ਕੱਢਦਾ ਹੈ ਜਾਂ ਕਹਿੰਦਾ ਇੱਥੇ ਨਹੀਂ ਬੋਲ ਸਕਦੇ, ਉਹਦੀ ਬਕਾਇਦਾ ਕੋਰਟ ਨੇ ਸਜ਼ਾ ਮੁਕਰਰ ਕੀਤੀ ਹੈ। ਤੁਸੀਂ ਉਹਦੀ ਸ਼ਿਕਾਇਤ ਕਰ ਸਕਦੇ ਹੋ।